ਉਹ ਮੈਂ ਉਦੋਂ ਗੱਲ ਕੀਤੀ ਨਾ, ਉਹ ਫਿਰ ਉਹਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਉਹਨਾਂ ਦਾ ਮਕਾਨ ਸੀ ਨਾ, ਉਹ ਆਇਆ ਸੀਗਾ ਦੂਜਾ ਬਾਰਿਸ਼ਾਂ ਪਈਆਂ ਤੇ ਦਰਵਾਜ਼ਾ ਉਧਰੋਂ ਬਹਿ ਗਿਆ ਸੀ। ਉਹ ਮੇਰੀ ਜਗ੍ਹਾ ਉਹਨਾਂ ਦੇ ਗੁਰਦੁਆਰੇ 'ਚ ਬਠਾਇਆ ਸੀ। ਉਹ ਗੁਰਦੁਆਰੇ ਨੂੰ ਬਾਅਦ ਚ ਗਈ ਆ, ਉੱਥੇ ਆ ਕੇ ਇੱਕ ਦੁਕਾਨ ਬਿਠਾਤਾ ਸੀ, ਅੱਛਾ ਟੱਟਾਂ ਤੋਂ ਲੈ ਆਈ ਦੁਕਾਨ। ਅੱਛਾ ਜਿਹੜੇ ਆਪਣੇ ਦੁਕਾਨ ਸਾਡੇ ਘਰ ਕੋਲੇ ਸੀ ਆਹੋ ਉਹ ਅਫਰੀਕਾ ਚਲੇ ਗਏ ਸੀ। ਉਹ ਮੋਟੇ ਸੀਗੇ। ਆ ਛੋਟੇ ਹੁੰਦਿਆਂ ਤੇ ਕੀ ਉਹਨਾਂ ਨੂੰ ਕਹਿੰਦੇ ਸੀ ਮਿੱਠ ਸਿਉਂਕੇ। ਆਹੋ ਉਹ ਤਾਂ ਬੜੇ ਖਰਾਬ ਬੰਦੇ ਵੀ ਖਰਾਬ ਹੀ ਸੀ ਉਹ। ਆ ਲਓ ਹੂੰ। ਸੋਫਾ ਆਇਆ ਜੀ ਤੁਹਾਨੂੰ। ਅੱਛਾ ਜੀ। ਹਾਂ ਫੂਡ ਸਮਾ ਲਿਓ। ਅਸੀਂ ਕਹਿੰਦੇ ਤੁਹਾਡੀ ਕੀ ਕਰਦੇ ਹੈਂ? ਅਸੀਂ ਕੀ ਕਰਦੇ ਭਾਈ? ਮੈਂ ਠੀਕ ਠਾਕ ਆ, ਮੈਂ ਕੈਨੇਡਾ 'ਚ ਰਹਿਣਾ, ਮੈਨੂੰ ਕਿਸੇ ਲੋੜ ਦੀ ਲੋੜ ਮੈਂ ਤਾਂ 42 ਸਾਲ ਹੋ ਗਏ ਕੈਨੇਡਾ ਗਿਆ ਨੂੰ। ਅੱਛਾ ਹਾਂ ਮੇਰੇ ਬਾਪ ਦਾ ਵਿਆਹ ਤੁਹਾਡੇ ਹੁੰਦਿਆਂ ਤੇ ਹੋ ਗਿਆ ਸੀ 1946 ਚ। 46 ਤੇ 51 ਚ ਮੇਰੀ ਮਾਂ ਦੀ ਡੈਥ ਹੋ ਗਈ। ਮੈਂ 3 ਸਾਲ ਦਾ ਸੀ। 48 ਦਾ ਮੇਰਾ ਤੇ ਬਾਪੂ ਦਾ ਫੇਰ ਦੁਬਾਰੇ ਵਿਆਹ ਹੋ ਗਿਆ ਸੀਗਾ। ਠੀਕ ਹਾਂ ਉਹ ਹੁਣ ਫੌਤ ਹੋਈ ਆ ਪਿਛਲੇ ਸਾਲ। ਬਾਪੂ ਮੇਰਾ ਮਰ ਗਿਆ ਸੀ ਅੱਜ ਤੋਂ ਕੋਈ 20 ਸਾਲ ਪਹਿਲਾਂ। ਹਾਂ ਉਹਨੂੰ ਸ਼ੂਗਰ ਸੀਗੀ। ਪਿੰਡ ਆਪਣਾ ਕਿਹੜਾ ਸੀ ਪਰ ਉੱਥੇ? ਉਹ ਪਿੰਡ ਮੰਡਿਆਣੀ ਸੀ। ਮੰਡਿਆਣੀ। ਆਹੋ ਰਾਜਾ ਪੰਡੋਰੀ ਸੀ, ਮੋਰਕ ਪੰਡੋਰੀ ਵਾਲਾ। ਉੱਥੇ ਲਿਖਿਆ ਨਹੀਂ ਸੀ ਉਦੋਂ ਉੱਥੇ। ਹਾਂ ਲਿਖਿਆ ਸੀ। ਮੁੱਲਾਪੁਰ ਵੀ ਨਾਲ ਸੀ। ਤੇ ਮੋਲ ਕੇ ਇਹਨਾਂ ਨੂੰ ਬੱਸ ਤੇ ਬਹਾ ਕੇ ਛੱਡ ਕੇ ਗਿਆ। 2 ਤਰ੍ਹਾਂ ਬੱਸਾਂ ਛੱਡ ਕੇ ਗਿਆ। ਸਾਨੂੰ ਤੀਸਰੀ ਬੱਸ ਤੇ ਲਿਆ ਸੀ, ਲਾਗੇ ਲਾਗੇ ਦੇ ਮੁਸਲਮਾਨ ਇਕੱਠੇ ਕਰਕੇ ਸੀ। ਪਰ ਆਪਣੇ ਏਰੀਆ 'ਚ ਨਹੀਂ ਕੋਈ ਨੁਕਸਾਨ। ਨਾ ਨਾ ਆਪਣੇ ਏਰੀਏ ਨਾ ਜੇ ਟਾਂਡੇ ਸੀ ਪੰਪ ਵਾਲੀ, ਹਾਂ ਉਹ ਕੋਈ ਆਪਣੇ ਪਿੰਡ ਦੀ ਸੀ। ਉਹ ਡਾਕਟਰ ਨਹੀਂ ਤਲਵੰਡੀ ਦੀ ਸੀ। ਹਾਂ, ਉਹ ਟਾਂਡੀ ਦੇ ਥੱਲੇ ਮਾਰਿਆ ਸੀ ਭਰੋਵਾਲ ਦਾ ਵਕੀਲ। ਅੱਛਾ ਅੱਛਾ ਉਹ ਪੰਡੋਰੀ ਦੇ ਚਮਾਰਾਂ ਨੇ। ਅੱਛਾ ਉਹ ਆਇਆ ਸੀ ਉੱਥੋਂ ਛੋਹਲੀਆਂ ਝੋਟੀ ਉਹਦੇ ਕੋਲ। ਤਾਂ ਇਹਨੂੰ ਕਹਿੰਦਾ ਮੈਂ ਹੁੱਕਾ ਪੀਣਾ। ਉਹ ਕਹਿੰਦਾ ਪੀ ਲਾ ਕੋਈ ਰੋਟੀ। ਕਹਿੰਦਾ ਨਹੀਂ ਕੋਈ ਚੀਜ਼ ਦੀ ਲੋੜ, ਹੁੱਕਾ ਹੀ ਪੀਣਾ। ਉਹ ਨਹੀਂ ਸੀ ਨਸੀਬ ਵਿੱਚ। ਉੱਤੇ ਟਾਹਲੀ ਕੋਲੇ ਆ ਕੇ ਨਾ ਮੱਕੀ ਕੁੱਟਦਿਆਂ ਨੇ ਉੱਥੇ ਅਸਮਾਨ। ਫਿਰ ਉਹ ਪਿੰਡੋਂ ਬੰਦੇ ਗਏ, ਉਹ ਭਰਵਾਲ ਦੇ ਆਏ ਗਣੇਸ਼ੇ ਕੋਲ। ਗਣੇਸ਼ੇ ਨੇ ਸੋਚਿਆ ਵੀ ਕਰੀ, ਉਹ ਲੈ ਗਿਆ ਜੀ ਥਾਣੇਦਾਰ ਚੱਕ ਕੇ ਦਾਖਿਆਂ ਵਾਲਾ। ਗਣੇਸ਼ਾ ਵੀ ਲੈ ਗਿਆ ਇੱਥੇ। ਤਾਏ ਨੂੰ ਪੁੱਛਿਆ ਆ ਕੇ, ਤਾਏ ਨੇ ਬਿਠੋਏ ਉਹਨਾਂ ਨੂੰ, ਤੇ ਉਹਨਾਂ ਨੂੰ ਕਿਹਾ ਵੀ ਥਾਣੇਦਾਰ ਚੱਕ ਕੇ ਲੈ ਗਿਆ ਲਾਸ਼। ਤੇ ਝੋਟੀ ਚਾਟੇ ਦਾ ਪਤਾ ਕਿੱਥੇ ਲੱਭ ਗਈ ਸੀ। ਉਹ ਕਹਿੰਦੇ ਝੋਟੀ, ਉਹ ਕਹਿੰਦੇ ਉਹ ਟੱਬਰ ਮੈਂ ਕੀ ਕਰਨਾ ਉੱਤੇ ਚੜੀ। ਹਾਂ ਉਹਦਾ ਪੁੱਤਰ ਮਲਕ ਨਾਸਰ, ਸਰਦਾਰ ਅਲੀ ਮਲਕ ਅੱਲਾ ਬਖਸ਼ ਦਾ ਬੇਟਾ, ਅਕਵਾਲ। ਹਾਂ ਇਹ 3-4 ਨਾਂ ਇਹ ਆਏ ਆ ਤੇਰੇ ਨਾਲ ਆਪਣੇ ਪਿੰਡ ਦੇ ਆ। ਹੈਗੇ ਆ ਮਾਲਕ। ਉਹਦੀ ਗੱਲ ਕਰਦਾ, ਉਹਨਾਂ ਦਾ ਸੀ ਉਹ। ਉਮਰਾ ਭਾਪ ਹੁੰਦਾ ਆਪਣੇ। ਹਾਂ ਉਮਰਾ ਹਾਂ ਸ਼੍ਰੀਮਾਨ ਸੀਗਾ ਉਹਦਾ ਭਰਾ। ਉਹਨੂੰ ਬੋਤਾ ਕਹਿੰਦੇ ਹੁੰਦੇ ਸੀ। ਅੱਛਾ ਅੱਛਾ ਹਾਂ ਬੋਤਿਆਂ ਵਰਗੇ ਜਵਾਨ ਸੀ ਇਹ। ਆਹੋ ਉਹ ਦੇਖੇ ਨੀ ਕਪੂਰ ਤੋਂ। 4 ਭਰਾ ਸੀ, ਉਹ ਸਾਰਾ ਪਿੰਡ ਡਰਦਾ ਸੀ। ਉਹ ਸਾਡੇ ਮੁੰਡੇ ਦੇ ਨਾਲ ਹਰ ਵਕਤ ਰਹਿੰਦੇ। ਇਹ ਕਹਿੰਦੇ ਨੇੜੇ ਮੁਹੱਬਤੀ ਮਸਜਿਦ ਚੂੜ ਮਾਜਰੇ ਰਹਿੰਦੇ ਆ। ਹਾਂ ਆਹੋ ਹੈਂ ਹਾਂ ਫੈਸਲਾਬਾਦ। ਫੈਸਲਾਬਾਦ। ਇਹਨਾਂ ਚੋਂ ਕੋਈ ਹੈ ਪੁਰਾਣਾ ਬੰਦਾ? ਕੋਈ ਨੀ। ਚਲੋ ਠੀਕ ਹੈ। ਇਹਨਾਂ ਦੇ ਰਿਸ਼ਤੇਦਾਰ ਆ ਬਾਬਾ। ਹਾਂ ਇੱਕ ਆਪਣੇ ਪਿੰਡੋਂ ਵੀ ਕਿਸੇ ਦੇ ਰਿਸ਼ਤੇਦਾਰ ਆ। ਓਹੋ ਆਹੋ ਇਹਦੇ ਰਿਸ਼ਤੇਦਾਰ ਆ ਮਾਲਕ। ਉਹ ਬੜੇ ਫੌਜੀ ਨੇ ਆ। ਉਹ ਮਰ ਗਿਆ ਗਫੂਰ ਫੌਜੀ। ਉਹਨਾਂ ਸ਼ਰੀਕਾ ਉਹ ਇਹਨਾਂ ਦੇ ਰਿਸ਼ਤੇਦਾਰ ਆ ਜਾਂਦੇ ਹੋਏ ਬੁੜੀ ਬੋਲੋ। ਸ਼ਰੀਕਾ ਉਹਨਾਂ ਦਾ। ਇਹ ਬੁੜੀ ਬੋਲੋ ਕਿਹੜੇ ਪਿੰਡ ਦੀ ਸੀ ਪਿੱਛੋਂ? ਸਾਡੇ ਪਿੰਡ ਦਾ ਵਿਆਹੀ ਸੀ। ਤੁਹਾਡੇ ਪਿੰਡ ਵਿਆਹੀ ਸੀ? ਆਹੋ ਉਹਦੇ ਗਫੂਰ ਦੀ ਚਾਚੇ ਜੀ। ਉਹ ਜਮਾਲਪੁਰ ਜਮਾਲ। ਉਹ ਜਿਹੜਾ ਗਫੂਰ ਆ ਨਾ ਮਰ ਗਿਆ, ਉਹਦੀ ਚਾਚੀ ਸੀ ਉਹ ਯਾਰ ਗੋਜਰੇ ਲੈ ਗਏ। ਉਹ ਗੋਜਰੇ ਲੈ ਗਏ। ਉਹਨੂੰ ਪਤਾ ਸੁੱਟ ਪਿਆ ਮਾਰ ਗਿਆ। ਇਹ ਤੋਂ ਛੋਟਾ ਇੱਕ ਹੈਗਾ। ਹਾਂ ਮੈਂ ਉਹਨੂੰ ਕਦੋਂ ਨਹੀਂ ਆਇਆ ਮਖੌਲ ਕਰਾਉਣੇ ਤੇ। ਕੀ ਗੱਲ ਹੈ? ਅੱਛਾ ਉਹਦਾ ਮੈਨੂੰ ਮੇਰੇ ਨਾਲ ਗੱਲਾਂ ਕਰ ਲੂਗੀ। ਕਿਸੇ ਨਾਲ ਮੈਨੂੰ ਬੋਲਣਾ।
ਉਹ ਜਿਹਦੇ ਨਾਲ ਗੱਲ ਕਰਦੀ ਨਾ ਉਹਦੇ ਨਾਲ ਕਰਨੀ ਉਹਨੇ। ਨਾ 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 ਆ ਇਦਾਂ ਹੀ ਕੱਢੂ ਕੋਈ ਗਾਲਾਂ ਤਾਂ ਸੁਣਨ ਦੇ ਇੱਥੇ ਕਿਵੇਂ ਜਿਹਾ ਆਹੋ ਕਿਹੜੇ ਉਹ ਜਿਹੜੀ ਛੋਟੇ ਰਿਸ਼ਤੇਦਾਰ ਆ ਛੋਟੇ ਸਦਮਾ ਤੋਂ ਓਹੋ ਲਵਲੀ ਤੋਂ ਜਮਾਲ ਦੇ ਘਰ ਸੀ ਉਹ ਛੋਟੇ ਛਿੰਦਣਾ ਸੀ ਜਿਹੜੀਆਂ ਆਹੋ ਉਹ ਸੀਗਾ ਕਾਸੂ ਬੜਾ ਵਖੀਰ ਉਹਦੇ ਮੁੰਡੇ ਨੂੰ ਨਿਆਮ ਤੇ ਬੜੀ ਫੌਜੀ ਨੂੰ ਹਾਂ ਉਹ ਸੀ ਛੋਟੀ ਛਿੰਦੀ ਇਹਦੀ ਕਾਸੂ ਵਖੀਰ ਦੇ ਧੀ ਉੱਥੇ ਵਿਆਹੀ ਸੀ ਛਿੰਦਣਾ ਚ। ਇਹ ਪਤਾ ਨਹੀਂ ਕਿਹੜੇ ਪਿੰਡ ਦੀ ਉਹਦੇ ਹੈ ਘਰ ਵਾਲੇ ਦਾ ਨਾਮ ਕੀ ਸੀ ਪਾਪਾ ਉਹਨਾਂ ਦੇ ਘਰ ਵਾਲੇ ਦਾ ਨਾਮ ਉਹਦਾ ਨਾਮ ਹੀ ਜਮਾਲ ਸੀ। ਜਮਾਲ ਹਾਂ ਇਹਨਾਂ ਦਾ ਚਾਚਾ ਹੀ ਗਬੂਰਾਂ ਦਾ ਸਕਾ ਯਾਨੀ ਉਹ ਜਿਹੜੇ ਸੀ ਨਾ ਉਹ ਇਹਨਾਂ ਦੇ ਚਾਚੇ ਦੇ ਪੁੱਤ ਸੀ ਉਹ ਜਿਨ੍ਹਾਂ ਨੂੰ ਬੋਤਾ ਉਹ ਸਾਡੇ ਬੁੜਿਆਂ ਨਾਲ ਵੀ ਭਾਈ 100 ਤੋਂ ਉੱਤੇ ਟੱਪ ਗਈ ਹਾਂ ਹੋ ਉੱਤੇ ਆ ਉਹ ਯਾਰ ਸਾਨੂੰ ਉਹਨੇ ਹੱਥੀ ਪਾੜਿਆ 92 ਦਾ ਤਾਂ ਇਹ ਵੀ ਉਹ ਜੇ 12 ਸਾਲ ਦਾ 75 ਤੇ ਮੈਂ ਨਹੀਂ ਮੇਰਾ ਖਿਆਲ ਵੀ ਮੈਂ ਹੋਊਗਾ 90 90 ਹਾਂ 90 ਤੋਂ ਜ਼ਿਆਦਾ ਹੋਣਗੇ ਜ਼ਿਆਦਾ ਹੋਊਗਾ ਤੇ ਉਦੋਂ ਤੂੰ 12 13 ਸਾਲ ਦਾ ਸੀਗਾ ਨਹੀਂ 6 ਸਾਲਾਂ ਦਾ ਸੀ ਅੱਛਾ ਪਰ ਨਹੀਂ ਮੈਂ ਕਿਹਾ ਯਾਰ ਆ ਚਿਰਾਗ ਵਿੱਚ ਤੋਂ 1.5 ਸਾਲ ਛੋਟਾ ਸਾਡੀਆਂ ਮਾਈਆਂ ਗੱਲਾਂ ਕਰ ਦਿੰਦੇ ਸੀ ਹਿੰਦੁਸਤਾਨ ਨੂੰ ਵਿਆਹੀ ਸੀ ਹਾਂ ਉਹ ਸਾਨੂੰ ਉਹਨਾਂ ਨੇ ਪਾਲਿਆ ਜਮਾਇਆ ਉਹਨੇ ਹਾਂ ਵੀ ਤਾਂ ਸੁਣਾਈ ਉਦੋਂ ਦੀ ਸੀ ਉਹਦਾ ਹੁਣ ਇੰਟਰਵਿਊ ਹੋਣ ਚੱਲੇ ਆ ਨਾ ਇੱਕ ਗੱਲ ਆ ਉਹ ਇੱਥੇ ਸਾਡੇ ਕੋਲ ਬਹੁਤ ਆਉਣ ਜਾਣ ਸੀ ਉਸ ਘਰ ਨਾਲ ਇੱਕ ਗੱਲ ਮੈਂ ਦੱਸਦਾ ਇਹਨਾਂ ਦਾ ਘਰ ਸੀਗਾ ਪਰਲੇ ਪਾਸੇ ਜਿਹੜੇ ਸਾਡੇ ਘਰਾਂ ਨੂੰ ਬੋਲਦਿਆਂ ਨੂੰ ਜਾਣਦਾ ਇਹ ਠੀਕ ਹੀ 9-10 ਸਾਲ ਦਾ ਹੁੰਦਾ ਹਾਂ ਇੰਨਾ ਨਹੀਂ ਮੈਂ ਸਰਦਾਰ ਚੱਲ ਜੀ ਚੱਲ ਛੋਟਾ ਸੀ ਨਹੀਂ ਮੈਂ ਸੱਚੀ ਗੱਲ ਉਹ ਤੁਸੀਂ ਮੇਰੇ ਨਾਲ ਚਿਹਰੇ ਵੱਲ ਦੇਖ ਕੇ ਕਹਿੰਦੇ ਹੋ ਚਿਹਰੇ ਵੱਲ ਕਹਿੰਦੇ ਹੋ ਨਹੀਂ ਚਿਹਰੇ ਵਾਲੀ ਮੈਂ ਤਾਂ ਜਿਹੜੀ ਤੇਰੀ ਯਾਦ ਦੱਸਤਾ ਜਿਹੜੇ ਬੰਦਿਆਂ ਤੋਂ ਨਾਂ ਲੈਣਾ ਬਿਮਾਰ ਆ ਨਾ ਮੇਰਾ ਜੇਣ ਕੰਮ ਕਰਦਾ ਚਲੋ ਠੀਕ ਆ ਉਹਨਾਂ ਨੇ ਮੇਰਾ ਜੇਣ ਆ ਸਰਦਾਰ ਜੀ ਕੰਮ ਕਰਦਾ ਹਾਂ ਤੇਰੇ ਉਹ ਵੀਡੀਓ ਦੀਆਂ ਗੱਲਾਂ ਸੁਣ ਕੇ ਫਿਰ ਇਹਨਾਂ ਨੂੰ ਕਿਹਾ ਵਕੀਲ ਸਾਹਿਬ ਨੂੰ ਇਹ ਇਹਨਾਂ ਨੂੰ ਜਾਣਦੇ ਸੀ ਖੋਲੀ ਜੀ ਆਪਾਂ ਮਿਲ ਪਏ ਇਹ ਤਾਂ ਬਹੁਤ ਬੜੀ ਗੱਲ ਆ ਬੜੀ ਇਹਦਾ ਕੁਦਰਤ ਰਾਮ ਦੇ ਇਹਨੇ ਮਿਲਣਾ ਸੀ ਆਪਾਂ ਇਹਨੇ ਮਿਲਾਉਣਾ ਸੀ ਇਹ ਮੈਂ ਇੱਥੇ ਆਏ ਇਹ ਲੱਗਾ ਮੈਨੂੰ ਪੁੱਛਿਆ ਉਹ ਮੈਂ ਦਿਖਾਉਂਦਾ ਤੇ ਹੋਰ ਕੇ ਦੇਣ ਲੱਗਾ ਬਾਬਾ ਜੀ ਤੁਸੀਂ ਕਦੇ ਸੋਚਿਆ ਸੀ ਵੀ ਮੇਰੇ ਪਿੰਡ ਦਾ ਬੰਦਾ ਆ ਕੇ ਵੀ ਮੈਨੂੰ ਮਿਲ ਜਾਊਗਾ ਕੋਈ ਚੀਜ਼ ਖਿਆਲ ਜੋ ਪੜਦਾ ਮੈਂ ਕੁਝ ਸੋਚਦਾ ਰਿਹਾ ਜਦੋਂ ਵੀਡੀਓ ਬਣੀ ਆਹ ਉਦੋਂ ਮੈਂ ਕਿਹਾ ਸ਼ਾਇਦ ਦੇਖ ਲਓ ਫਿਰ ਹੈ ਰੱਬ ਦੀ ਕਰਨੀ ਸਰਦਾਰ ਹੁਣਾਂ ਨੇ ਕੈਨੇਡਾ ਦੇ ਬਹਿ ਕੇ ਤੁਹਾਡੀ ਵੀਡੀਓ ਦੇਖੀ ਆ ਕੈਨੇਡਾ ਬਹਿ ਕੇ ਕੈਨੇਡਾ ਬਹਿ ਕੇ ਕੈਨੇਡਾ ਹੁੰਦੇ ਆ ਹਾਂ ਇਹ ਕੈਨੇਡਾ ਤੋਂ ਤੁਹਾਨੂੰ ਮਿਲਣ ਆਏ ਆ ਸਮੁੰਦਰੋਂ ਪਾਰੋਂ ਇਹ ਉਹਦਾ ਨਾਮ ਪਤਾ ਉਹ ਕਿਹਨੇ ਬਣਾਇਆ ਉਹ ਆਪਣਾ ਕੋਹਲੀ ਨੇ ਅਤਲਾ ਨੇ ਨੰਬਰ ਦੇ ਮੁੰਡੇ ਨੇ ਆਹੋ ਇਹ ਤਾਂ ਇੱਥੇ ਤਾਂ ਬਣਾਈ ਹਾਂਜੀ ਉਧਰ ਉਧਰ ਇਹਨੇ ਨੈਟ ਤੇ ਪਾਤੀ ਉਹ ਪੂਰੀ ਦੁਨੀਆ 'ਚ ਚਲੀ ਗਈ ਅੱਛਾ ਜੀ ਇਹ ਬਾਬੇ ਫਕੀਰੀਆਂ ਨੂੰ ਯਾਰ ਪਤਾ ਸਾਰਾ ਕੁਛ ਸਾਰੇ ਇਹਨੂੰ ਮਿਲਣ ਇਹਨਾਂ ਨੂੰ ਮਿਲਣਾ ਆਇਆ ਨੈਟ ਨੇ ਉਹ ਬੈਠਾ ਭਾਈ ਜਿਹੜਾ ਕੋ ਕਰੀ ਅੱਗੇ ਤਾਂ ਬਾਹਮਣ ਹੱਥ ਤੇ ਇਹਦੇ ਸੀ ਆਹੋ ਹੁਣ ਇਹਨਾਂ ਤੋਂ ਬਚਿਆ ਤਾਂ ਅੱਛਾ ਇਹ ਤਾਂ ਮੱਥਾ ਦੇਖ ਕੇ ਦੱਸ ਦਿੰਦੇ ਆ